अस्सलाम वालेकुम लो जी तुसीं देख रहे पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਥੋੜਾ ਜਿਹਾ ਡਿਫਰੈਂਟ ਹੋਏਗਾ ਵੀਲੌਗ ਇਹ 2-3 ਦਿਨ ਕਿਉਂਕਿ ਤੁਹਾਨੂੰ ਪਤਾ ਹੈ ਅਸ਼ੂਰਾ ਹੈ, ਬਹੁਤ ਬੜੀ ਸ਼ਹਾਦਤ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਆਲਾ अन्हु ਦੀ ਤੇ ਇਸ ਕਰਕੇ ਟੋਲ ਟਮੱਕੇ ਲਾਫਟਰ ਇਹ ਸਾਰਾ ਕੁਝ ਜਿਹੜਾ ਨੇ ਇਹ ਬੰਦ ਰੱਖਾਂਗੇ 2-3 ਦਿਨ ਤੇ ਹੋਵੇ ਵੀ ਕਿਉਂ ਨਾ ਸੋਗ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅੱਜ ਜਿੱਥੇ ਜਿੱਥੇ ਯਜ਼ੀਦੀਅਤ ਹੈ ਉੱਥੇ ਉੱਥੇ ਹੁਸੈਨੀ ਵੀ ਨੇ ਔਰ ਉਹ ਆਵਾਜ਼ ਉਠਾਉਣ ਵਾਲੇ ਕਿਉਂਕਿ ਹੁਸੈਨੀ ਉਹ ਮੈਂ ਉਹਨੂੰ ਹੁਸੈਨੀ ਕਹਿੰਦਾ ਵਾਂ ਕਿ ਜਿਹੜਾ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਂਦਾ ਹੈ ਕਿਉਂਕਿ ਇਹੀ ਦਰਸ ਸਾਨੂੰ ਮਿਲਦਾ ਹੈ ਕਿਉਂਕਿ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਆਲਾ अन्हु ਜਦੋਂ ਕਰਬਲਾ 'ਚ ਗਏ ਸੀ ਉਹਨਾਂ ਨੂੰ ਪਤਾ ਸੀ ਕਿ ਬਈ ਉਹ ਤੇ ਬਹੁਤ ਬੜੀ ਫੌਜ ਹੈ ਉਹਨਾਂ ਦੀ ਲੇਕਿਨ ਉਹ ਫਿਰ ਵੀ ਗਏ ਉੱਥੇ ਕਿਉਂਕਿ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਕਿਸੇ ਯਜ਼ੀਦ ਦੇ ਅੱਗੇ ਸਿਰ ਨਹੀਂ ਝੁਕਾਉਣਾ, ਕਿਸੇ ਯਜ਼ੀਦ ਦੇ ਅੱਗੇ ਜਿਹੜਾ ਨਾ ਉਹ ਅਸੀਂ ਖਾਮੋਸ਼ ਨਹੀਂ ਹੋਣਾ। ਹਾਂ ਅੱਜ ਵੀ ਜਿਹੜੇ ਖਾਮੋਸ਼ ਹੋ ਕੇ ਬੈਠੇ ਨੇ ਕਿਸੇ ਵੀ ਜ਼ਿੰਦਾ ਯਜ਼ੀਦ ਦੇ ਅੱਗੇ ਉਹਨਾਂ ਨੂੰ ਚਾਹੀਦਾ ਕਿ ਉਹ ਸਿੱਖਣ ਹਜ਼ਰਤ ਹੁਸੈਨ ਰਜ਼ੀ ਅੱਲਾਹ ਤਆਲਾ ਉਹਨਾਂ ਦੀ ਜ਼ਿੰਦਗੀ ਤੋਂ ਉਹਨਾਂ ਦੀ ਸ਼ਹਾਦਤ ਤੋਂ ਸਿੱਖਣ ਕਿ ਦਰਸ ਸਾਨੂੰ ਇਹੀ ਮਿਲਦਾ ਹੈ ਕਿ ਜਿੱਥੇ ਯਜ਼ੀਦ ਹੈ ਜਿੱਥੇ ਜ਼ੁਲਮ ਹੈ ਉਹਦੇ ਖਿਲਾਫ ਹਮੇਸ਼ਾ ਆਵਾਜ਼ ਉਠਾਉਂਦੇ ਰਹੋ ਤੇ ਅਸੀਂ ਇਨਸ਼ਾਅੱਲਾ ਆਵਾਜ਼ ਉਠਾਉਂਦੇ ਰਹਾਂਗੇ। ਇੱਕ ਆਪਣਾ ਤਰੀਕਾ ਹੈ ਉਹ ਬਾਅਦ 'ਚ ਜਾਰੀ ਰੱਖਦੇ ਰਹਾਂਗੇ। ਅੱਜ ਸਭ ਤੋਂ ਪਹਿਲੇ ਜੀ ਬਹੁਤ ਅੱਛੀ ਖਬਰ ਮਿਲੀ ਇੱਕ ਕਿ ਸਨਮ ਜਵੇਦ ਨੂੰ ਰਿਹਾ ਕਰ ਦਿੱਤਾ ਗਿਆ। अस्सलाम वालेकुम जी छोटी जी वजाहत है कि वीलॉग मैं बना चुका सी तो मैंने बाद पता लगा कि सनम जवेद ਨੂੰ दोबारा गिरफ्तार कर लिया गया है और ऐसे ਵੱਡੇ ਬਗੈਰਤ और ऐसे ਵੱਡੇ दगड़ दल्ले और ऐसे ਵੱਡੇ ਹਰਾਮਜ਼ਾਦੇ ਨੇ ਨਾ मतलब कि ਇਹ ਕਹਿੰਦੇ ਨੇ ਕਿ ਜ਼ੁਲਮ ਜਾਰੀ ਰਵੇ। ਹਾਂ ਅੱਜ ਇੱਕ ਜੱਜ ਨੇ ਹਿੰਮਤ ਦਿਖਾਈ, ਉਹਨੇ ਕੇਸ ਡਿਸਮਿਸ ਕਰ ਦਿੱਤਾ ਤੇ ਘਰ ਵੀ ਜਾਣ ਦਿੱਤਾ, ਉੱਥੇ ਵੀ ਨਹੀਂ ਫੜਿਆ ਲੇਕਿਨ ਫਿਰ ਵਾਪਸ ਘਰ ਗਏ ਨੇ ਸਨਮ ਜਵੇਦ ਦੇ, ਉੱਥੇ ਜਾ ਕੇ ਫਿਰ ਉਹਨੂੰ ਅਰੈਸਟ ਕੀਤਾ ਔਰ ਹੁਣ ਸੁਣਿਆ ਜੀ KPK ਲੈ ਗਏ ਨੇ ਲੇਕਿਨ ਕਿੱਥੇ ਲੈ ਜਾਣਗੇ, ਕਿਹੜੀ ਅਦਾਲਤ ਦੇ ਵਿੱਚ ਲੈ ਜਾਣਗੇ, ਜੱਜ ਤੇ ਉਹੀ ਬੈਠੇ ਨੇ ਨਾ। ਉੱਥੋਂ ਵੀ ਇਨਸ਼ਾਅੱਲਾ ਜ਼ਮਾਨਤ ਹੋਏਗੀ ਤੇ ਉੱਥੋਂ ਵੀ ਇਹਨਾਂ ਦੇ ਮੂੰਹ ਕਾਲੇ ਹੋਣਗੇ ਇਹ ਜਿਨ੍ਹਾਂ ਨੇ ਦੁਬਾਰਾ ਫਿਰ ਜ਼ੁਲਮ ਕੀਤਾ ਤੇ ਇਨਸ਼ਾਅੱਲਾ ਅੱਜ ਨਹੀਂ ਤੇ ਕੱਲ੍ਹ ਉਹ ਫਿਰ ਵਾਪਸ ਆ ਜਾਏਗੀ। ਚੱਲਦੇ ਹਾਂ ਜੀ ਬਾਕੀ ਵੀਲੌਗ ਦੀ ਤਰਫ। ਸਨਮ ਜਵੇਦ ਸਾਲ ਤੋਂ ਜ਼ਿਆਦਾ ਹੋ ਗਿਆ ਉਹਨੂੰ, ਉਹਦੇ ਬਾਅਦ ਉਹ ਆਪਣੇ ਬੱਚਿਆਂ ਦੇ ਵਿੱਚ ਜਾਏਗੀ ਔਰ ਅਲਹਮਦੁਲਿਲਾ ਇੱਕ ਅੱਛੀ ਖਬਰ ਹੈ ਔਰ ਅਸੀਂ ਦੁਆ ਕਰਦੇ ਹਾਂ ਕਿ ਇਹ ਖਬਰ ਜਿਹੜੀ ਹੈ ਇਹ ਸਾਨੂੰ ਇਹੋ ਜਿਹੀਆਂ ਖਬਰਾਂ ਹੋਰ ਮਿਲਣ, ਸਾਨੂੰ ਇਹੋ ਜਿਹੀ ਖਬਰ ਮਿਲੇ ਆਲੀਆ ਹਮਜ਼ਾ ਦੇ ਬਾਰੇ 'ਚ ਔਰ ਇਨਸ਼ਾਅੱਲਾ ਜ਼ਰੂਰ ਮਿਲੇਗੀ ਕਿਉਂਕਿ ਹੁਣ ਸਾਨੂੰ ਜਿਹੜਾ ਅਦਾਲਤੀ ਨਿਜ਼ਾਮ ਹੈ ਸਾਰਾ ਇਹ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਚੀਜ਼ਾਂ ਜਿਹੜੀਆਂ ਚੋਰ ਲੁਟੇਰਿਆਂ ਉਹਨਾਂ ਦੇ ਹੈਂਡਲਰ ਨੇ ਜਿਹੜਾ ਇੱਕ ਕਾਇਮ ਕੀਤੀ ਸੀ ਇੱਕ ਦੁਨੀਆ ਆਪਣੀ, ਉਹ ਹੁਣ ਸਾਨੂੰ ਮਿੱਟੀ ਦਾ ਢੇਰ ਹੁੰਦੀ ਨਜ਼ਰ ਆ ਰਹੀ ਹੈ। तो इंशाल्लाह बड़ी जल्दी आलिया हमजा यासमीन राशिद जिन्ने भी असीरान ने वो सारे रिहा होंगे सानू नज़र आएंगे इंशाल्लाह और साड़ी दुआ भी है कि जल्द तो जल्द वो रिहा होन। तो बाकी कुछ लोग ऐसे ने कि जेड़े कि शायद उन्होंने जिक्र भी नहीं करना चाहिए लेकिन ज़रूरी है क्योंकि एक प्रोपोगंडा और एक यहो जी चीज़ जी ना फैला रहे हैं हर जगह पर कि जी सनम जवेद के बारे दे विच होर भी काफ़ी लोगों के बारे दे विच कि बई यह भी जरा ना मिले अंदर खाते ये है वो है फलाना टिंगड़ा। लेकिन उन्होंने लोगों ने मैं एक गल कहांगा जिहड़े टाउट हुंदे ने ना वो इन्नी लंबी जेल नहीं कटदे, वो इन्नियां मुसीबतां नहीं कटदे। वो शुरू च जिहड़े प्रैस कानफ्रेंसां करके निकल गए सन ना वो ने वो ते उन्होंने शर्म आनी चाहिए है जिहड़े कि सनम जवेद दे बारे इहो जी गल करदे ने कि उन्हें इतनी लंबी जेल कट्टी, इतनी बड़ी अजियत कट्टी उन्हें। तो शुक्र अलहमदुलिल्ला कि आज जो अपने बच्चों के वापस गई है तो बड़ी जल्दी इंशाअल्लाह असीं उन्होंने असैंबली दे विच भी देखांगे, पंजाब असैंबली दे विच भी। और बड़ी टक्कर दी कुड़ी जिहड़ी है ना वो टकरेगी माई तंदूर वाली नूं, ओ माई जिहड़ी चरसी तिक्के वाली ते कतरी कबाबां वाली जिहड़ी है और गरम तंदूर वाली। हाँ ये हुण जिहड़ा तंदूर पकिया ना माई दा ਇਹ ਸਨਮ ਜਵੇਦ ਨੇ ਉਹਦੇ 'ਚ ਜਾ ਕੇ ਰੋਟੀਆਂ ਲਾਣੀਆਂ ਨੇ ਗਰਮਾ ਗਰਮ। ਹਾਂ ਇਹ ਹੁਣ ਫਰਮਾਇਸ਼ਾਂ ਤੁਹਾਡੀਆਂ ਨੇ ਕਿ ਉਹ ਸਨਮ ਨੂੰ ਤੁਸੀਂ ਫਰਮਾਇਸ਼ ਕਰਦੇ ਹੋ ਕਿ ਸਨਮ ਜਾ ਕੇ ਇਹ ਜਿਹੜਾ ਮਾਈ ਦਾ ਤੰਦੂਰ ਹੈ ਇਹਦੇ 'ਚ ਨਾਨ ਲਾਣੇ ਨੇ, ਇਹਦੇ 'ਚ ਖਮੀਰੀ ਰੋਟੀ ਲਾਣੀ ਹੈ ਕਿ ਇਹਦੇ 'ਚ ਸਾਦਾ ਰੋਟੀ ਲਾਣੀ ਹੈ। ਉਹ 16 ਰੁਪਏ ਵਾਲੀ ਜਿਹੜੀ ਹੁਣ 26 ਦੀ ਹੋ ਗਈ ਹੈ। ਹਾਂ ਬੇੜੇ ਇਹਨਾਂ ਦੇ ਗਰਕ ਹੋਣ, ਇਹਨਾਂ ਨੂੰ ਗਸ਼ ਪੈ ਗਏ ਨੇ ਹੁਣ ਕਿ ਇਹ ਹੋ ਕੀ ਰਿਹਾ, ਸਾਰਾ ਅਦਾਲਤੀ ਨਿਜ਼ਾਮ ਉੱਡ ਗਿਆ। ਔਰ ਉੱਤੋਂ ਤਾਂ ਜਿਹੜਾ ਕਾਜ਼ੀ ਹੈ ਤੁਹਾਡਾ ਸਭ ਤੋਂ ਵੱਡਾ ਉਹ ਚਲਾ ਗਿਆ ਜੀ ਪਿੱਛੇ। ਹਾਂਜੀ ਉਹ ਕਿਸੇ ਬੈਂਚ ਦੇ ਵਿੱਚ ਨਹੀਂ ਬਹਿ ਰਿਹਾ ਕਿਉਂਕਿ ਉਹਨੂੰ ਸਮਝ ਆ ਗਈ ਇੱਕ ਇਕੱਲਾ ਰਹਿ ਗਿਆ। ਹਾਂ ਬੇੜੇ ਉਹਦੇ ਗਰਕ ਹੋ ਗਏ ਨੇ ਔਰ ਬਾਕੀ ਜੱਜ ਖਲੋ ਗਏ ਨੇ ਤੇ ਨਾਲ ਹੀ ਇਹਨਾਂ ਦੇ ਚੋਰੇ ਲੁਟੇਰ ਜਿਹੜੇ ਨੇ ਨਵਾਜ਼ ਸ਼ਰੀਫ ਫੈਮਿਲੀ ਪੂਰੀ, ਹਾਂ ਟੱਬਰ, ਇਹਨਾਂ ਦੇ ਵੀ ਹੱਥਾਂ ਪੈਰਾਂ 'ਚ ਜਾਨ ਨਿਕਲ ਗਈ ਹੈ। ਖਬਰ ਆ ਰਹੀ ਹੈ
ਕਿ ਜੀ ਮੀਆਂ ਸਾਹਿਬ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਜੀ ਅਸੈਂਬਲੀਆਂ ਤੋੜ ਦਿਓ, ਹਾਂਜੀ, ਤੇ ਸਮਾਨ ਸਮੂਨ ਪੈਕ ਕਰੋ ਤੇ ਨਿਕਲੀਏ। ਹਾਂ, ਕਿਉਂਕਿ ਹੋਰ ਪਿੱਛੇ ਰਹਿ ਕੁਛ ਨਹੀਂ ਗਿਆ, ਬੇੜੇ ਇਹਨਾਂ ਦੇ ਗਰਕ ਹੋ ਗਏ ਨੇ। ਲੇਕਿਨ ਖੈਰ ਜਿਹੜਾ ਬਿਕਾਰੀ ਹੈ ਉਹ ਤੜੀਆਂ ਤੁੜੀਆਂ ਲਾ ਰਿਹਾ, ਹਾਂਜੀ, ਇਹ ਵੀ ਹਵਾ 'ਚ ਹੀ ਲਾ ਰਿਹਾ ਕਿ ਜੀ ਉਹ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਲਵਾਂਗਾ, ਹਾਂ, ਤੇ ਅਸਤੀਫਾ ਦੇ ਦਿਆਂਗਾ। ਹੁਣ ਅਸਤੀਫੇ ਵਾਲੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕਣੀ ਸ਼ੁਰੂ ਹੋ ਗਈ ਹੈ, ਕਿਉਂਕਿ ਜੱਜ ਖੜੇ ਹੋ ਗਏ ਨੇ। ਤੇ ਇਹ ਫੈਸਲਾ ਜਿਹੜਾ ਮਖਸੂਸ ਨਸ਼ਿਸਤਾਂ ਦਾ, ਇਹ ਤੇ PTI ਦੇ ਹੱਕ 'ਚ ਫੈਸਲਾ ਆਇਆ। ਲੇਕਿਨ ਹੁਣ ਜਿਹੜਾ ਨਾ ਫਾਰਮ 45 ਤੇ ਫਾਰਮ 47 ਦਾ ਮੈਦਾਨ ਲੱਗਣ ਲੱਗਾ ਜੇ। ਹਾਂ, ਔਰ ਜੱਜਾਂ ਨੂੰ ਪਿੱਛੋਂ ਜਿਹੜਾ ਨਾ ਉਹ ਹਲਾਸ਼ੇਰੀ ਮਿਲ ਗਈ ਹੈ ਕਿ ਬਈ ਉੱਤੇ ਜੱਜ ਖਲੋ ਗਏ ਨੇ ਤੇ ਅਸੀਂ ਵੀ ਖਲੋਣਾ, ਹੱਕ ਸੱਚ ਦਾ ਫੈਸਲਾ ਕਰਨਾ। ਤੇ ਸਮਝੋ ਫਾਰਮ 47 ਤੇ ਉੜ ਗਿਆ। ਫਾਰਮ 47 ਉੜਿਆ, ਇੱਕ ਤੇ ਪੂਰੀ ਨੂਨ ਲੀਗ ਗਈ, ਤੇ ਸਭ ਤੋਂ ਵੱਡੀ ਗੱਲ ਕਿ ਸ਼ਰੀਫਾਂ ਦਾ ਪੂਰਾ ਟੱਬਰ 47 ਤੇ ਖੜਾ। ਹਾਂ, ਤੁਸੀਂ ਕਹਿ ਲਓ ਕਿ ਇਹ ਫੱਟਾ 47 ਵਾਲਾ, ਜਿਸ ਸਾਰੇ ਲੈਣ ਬਣਾ ਕੇ ਖੜੇ ਨੇ। ਹਾਂ, ਗਲਿਆਂ 'ਚ ਇਹਨਾਂ ਦੇ ਫੰਦੇ ਨੇ, ਤੇ ਜਿੱਦਾਂ ਹੀ ਇਹ ਫੱਟਾ ਹਟਿਆ, ਹਾਂ, ਤੇ ਤੁਸੀਂ ਲਟਕਦੇ ਦੇਖਣਾ, ਇਹਨਾਂ ਦੇ ਬੇੜੇ ਗਰਕ ਹੋ ਜਾਣੇ ਨੇ। ਹਾਂ, ਉਹ ਤਾਂ ਡਰ ਗਏ ਨੇ ਕਿ ਉਸ ਤੋਂ ਪਹਿਲਾਂ ਜਿਹੜਾ ਨਾ ਕੋਈ ਹੱਥ ਪੈਰ ਮਾਰੋ ਤੇ ਕੋਈ ਨਿਕਲੋ ਇੱਧਰ ਉੱਧਰ, ਫਾਰਗ ਹੋਈਏ, ਚਲੀਏ, ਤੇ ਉਹ ਹਿਸਾਬ ਕਿਤਾਬ ਬਣਾਉਣੇ ਨੇ। ਲੇਕਿਨ ਇਹਨਾਂ ਦੇ ਜਿਹੜੇ ਹੈਂਡਲ ਨੇ ਨਾ, ਉਹਨਾਂ ਨੇ ਵੀ ਪੱਕੇ ਹੱਥ ਪਾਏ ਨੇ। ਉਹਨਾਂ ਨੇ ਵੀ ਇਹਨਾਂ ਨੂੰ ਨਿਕਲਣ ਨਹੀਂ ਦੇਣਾ। ਉਹਨਾਂ ਨੇ ਵੀ ਪਤਾ ਕਿ ਜਿਵੇਂ ਉਹ ਫਸੇ ਨੇ ਇਹ ਵੀ ਫਸੇ ਨੇ, ਕਿਉਂਕਿ ਹਮ ਤੋਂ ਡੂਬੇ हैं असलम, तुम्हें भी ले डूबेंगे। ਹਾਂ, ਇਹ ਸਾਰੇ ਇਕੱਠੇ ਹੀ ਜਾਣਗੇ ਹੁਣ। ਔਰ ਅੱਜ ਇਮਰਾਨ ਖਾਨ ਸਾਹਿਬ ਨੇ ਜੇਲ੍ਹ 'ਚੋਂ ਕੀ ਗੱਲ ਕੀਤੀ ਹੈ, ਉਹਨਾਂ ਨੇ ਫਿਰ ਜ਼ਿੰਦਾ ਯਜ਼ੀਦ ਨੂੰ ਲਲਕਾਰਿਆ। ਦੇਖੋ ਇਹ ਹੀ ਹੈ ਨਾ ਹੁਸੈਨੀਅਤ। ਹਾਂ, ਕਿ ਜਿਹੜਾ ਜ਼ੁਲਮ ਦੇ ਖਿਲਾਫ ਬੋਲੇ, ਜਿਹੜਾ ਕਿ ਆਵਾਜ਼ ਉਠਾਏ। ਔਰ ਅੰਦਰ ਬੈਠਾ ਬੋਲ ਰਿਹਾ ਖਾਨ, ਉਹ ਕਹਿ ਰਿਹਾ ਜੱਜ ਦੇ ਨਾਲ ਮੁਕਾਲਮਾ ਹੋਇਆ, ਉਹੋ ਜਿਹਾ ਕਿੰਨਾ ਘਟੀਆ ਕੇਸ ਬਣਾਇਆ ਯਾਰ ਇਹਨਾਂ ਨੇ। ਉਹ ਸ਼ੁਕਰ ਹੈ ਕਿ ਇੱਜ਼ਤ ਕੇਸ ਜਿਹੜਾ ਖਤਮ ਹੋਇਆ, ਲੇਕਿਨ ਉਹਦੇ ਬਾਅਦ ਇਹ ਦੂਸਰੇ ਕੇਸਾਂ ਦੇ ਵਿੱਚ ਬੰਦ ਕਰਤਾ ਜੀ। ਤੋਸ਼ਾਖਾਨਾ ਦਾ ਇੱਕ ਹੋਰ, ਉਹ ਇੱਕ ਮਨੂਸ ਆਦਮੀ ਹੈ, ਬਗੈਰਤ ਦਗੜਦੱਲਾ, ਇਤਨਾ ਵੱਡਾ ਹਰਾਮਜ਼ਾਦਾ, ਉਹ ਜਿਹਨੂੰ ਬਣਾਇਆ ਉੱਥੇ ਉਠਾ ਕੇ ਚੇਅਰਮੈਨ, ਹਾਂ, ਉਹ ਬੱਟ, ਨਜ਼ੀਰ ਬੱਟ, ਤੇ ਉਹਨੇ ਜਨਾਬ ਹੈ ਫਿਰ ਤੋਸ਼ਾਖਾਨਾ ਦਾ ਝੂਠਾ ਕੇਸ ਜਿਹੜਾ ਨੇ ਇੱਕ ਹੋਰ ਉਹ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਗ੍ਰਿਫਤਾਰੀ ਕੀਤੀ ਹੈ। ਤੇ ਉਹ ਜੇ ਜੱਜ, ਹਾਲਾਂਕਿ ਖਾਨ ਸਾਹਿਬ ਨੇ ਜੱਜ ਨੂੰ ਕਿਹਾ ਵੀ ਹੈ ਕਿ ਖੁਦਾ ਦਾ ਖੌਫ ਕਰ, ਤੂੰ ਅੱਲਾ ਨੂੰ ਜਵਾਬ ਦੇਣਾ, ਤੂੰ ਏਜੰਸੀਆਂ ਨੂੰ ਜਵਾਬ ਨਹੀਂ ਦੇਣਾ। ਲੇਕਿਨ ਉਹ ਐਸਾ ਬੇਗੈਰਤ ਜੱਜ, ਅਸਲੀ ਔਰ ਨਸਲੀ, ਉਹਨੇ ਵੀ ਤਸੱਲੀ ਦੇ ਨਾਲ 6 ਦਿਨ ਦਾ ਰਿਮਾਂਡ ਦੇ ਦਿੱਤਾ ਖਾਨ ਸਾਹਿਬ ਦਾ ਔਰ ਬੁਸ਼ਰਾ ਬੇਬੀ ਦਾ, ਕਿ ਇਹਨਾਂ ਨੂੰ ਫਿਰ ਲੈ ਜਾਓ ਜੀ, ਦੁਬਾਰਾ ਪੇਸ਼ ਕਰੋ। ਮੁਤਮਈਨ ਬਗੈਰਤ ਨੇ ਜੱਜ ਵੀ, ਜਿਹੜੇ ਕੁਛ ਹਜੇ ਹੈ ਨੇ ਇਸ ਸਿਸਟਮ 'ਚ, ਆਹਿਸਤਾ ਆਹਿਸਤਾ ਟਾਈਮ ਲੱਗੇਗਾ। ਤੇ ਖਾਨ ਸਾਹਿਬ ਨੇ ਅੰਦਰ ਬੈਠੇ ਕਿਹਾ ਕਿ ਠੀਕ ਹੈ ਬਈ, ਇਹ ਗਲਤ ਕੀਤਾ ਤੁਸੀਂ, ਫਿਰ ਦੁਬਾਰਾ ਗ੍ਰਿਫਤਾਰ ਕੀਤਾ ਮੇਰੀ ਬੀਵੀ ਨੂੰ। ਉਹ ਕਹਿੰਦੇ ਕਿ ਮੈਂ ਆਪਣਾ ਸਵਾਲ ਨਹੀਂ ਕਰ ਰਿਹਾ, ਹਾਂ, ਮੈਨੂੰ ਤਾਂ ਚਲੋ ਰੱਖਣਾ, ਤੁਸੀਂ ਰੱਖੋ, ਮੈਨੂੰ ਕੋਈ ਇਤਰਾਜ਼ ਨਹੀਂ। ਹਾਂ, ਜਿਹੋ ਜਿਹੇ ਝੂਠੇ ਕੇਸ ਤੁਸੀਂ ਪਹਿਲੇ ਬਣਾਏ, ਉਹੋ ਜਿਹਾ ਝੂਠਾ ਕੇਸ ਹੈ ਹੁਣ ਬਣਾ ਕੇ ਤੁਸੀਂ ਮੈਨੂੰ ਰੱਖਣਾ, ਰੱਖ ਲਓ। ਲੇਕਿਨ ਇਹ ਮੇਰੀ ਬੇਗਮ ਨੂੰ, ਜਿਹੜਾ ਬੁਸ਼ਰਾ ਬੀਬੀ ਨੂੰ ਦੁਬਾਰਾ ਫੜਿਆ, ਇਹ ਤੁਸੀਂ ਜ਼ਿਆਦਤੀ ਕੀਤੀ ਹੈ। ਤੇ ਬੁਸ਼ਰਾ ਬੀਬੀ ਦਾ ਕਸੂਰ ਅੱਜ ਖਾਨ ਸਾਹਿਬ ਨੇ ਦੱਸਤਾ ਕਿ ਕਸੂਰ ਇੰਨਾ ਵੇ ਬੁਸ਼ਰਾ ਬੀਬੀ ਦਾ ਕਿ ਜਦੋਂ ਇਹ ਆਪਣਾ ਮਾਮੂ ਜਿਹੜੇ ਨੇ, ਹਾਂਜੀ, ਮਾਮੂ ਜਿਹੜੇ ਨੇ, ਮਾਮੂ ਮਨੀਰ, ਹਾਂ, ਇਹਨਾਂ ਨੇ ਇੱਕ ਸਿਫਾਰਿਸ਼ ਕਰਵਾਈ ਜਦੋਂ ਖਾਨ ਸਾਹਿਬ ਇਹਨਾਂ ਨੂੰ ਫਾਰਗ ਕਰਨ ਲੱਗੇ ਸੀ ਕਿ ਬਈ ਤੁਸੀਂ ਫਾਰਗ ਹੋਵੋ। ਹਾਂਜੀ, ਕੋਈ ਨਈ ਸਿਸਟਮ ਚੱਲ ਰਿਹਾ ਉਹਨਾਂ ਦਾ, ਕੋਈ ਨਹੀਂ ਰਲ ਰਿਹਾ ਸਿਸਟਮ ਹਿਸਾਬ ਤਾਂ, ਤੇ ਖਾਨ ਸਾਹਿਬ ਨੇ ਫਾਰਗ ਕੀਤਾ ਉਦੋਂ। ਤੇ ਬੁਸ਼ਰਾ ਬੀਬੀ ਕੋ ਸਿਫਾਰਿਸ਼ ਕਰਵਾਈ ਜੀ ਇਹਨਾਂ ਨੇ, ਹਾਂਜੀ, ਮਾਮੂ ਉਹਨਾਂ ਨੇ, ਕਿ ਜੀ ਇਹ ਸਿਫਾਰਿਸ਼ ਕਰਵਾ ਕੇ ਖਾਨ ਸਾਹਿਬ ਨੂੰ ਰੋਕੋ, ਹਾਂ, ਮੈਨੂੰ ਜਿਹੜਾ ਨਾ ਉੱਥੇ ਏਜੰਸੀ 'ਚ ਹੀ ਰਹਿਣ ਦਿਓ, ਨਾ ਕੱਢੋ। ਤੇ ਲੇਕਿਨ ਖਾਨ ਸਾਹਿਬ ਤੁਹਾਨੂੰ ਪਤਾ ਕਿ ਕਿਸੇ ਦੀ ਨਹੀਂ ਸੁਣਦੇ, ਉਹ ਦੇਖਦੇ ਨੇ ਮੈਰਿਟ। ਹਾਂ, ਮੈਰਿਟ ਦੇਖ ਕੇ ਉਹਨਾਂ ਨੇ ਫਰਕ ਕੀਤਾ। ਹਾਲਾਂਕਿ ਹੁਣ ਸਾਨੂੰ ਸਮਝ ਆਉਂਦੀ ਕਿ ਖਾਨ ਸਾਹਿਬ ਨੇ ਠੀਕ ਕੀਤਾ ਸੀ। ਹਾਂ, ਤੇ ਉਹ ਬੁਸ਼ਰਾ ਬੀਬੀ ਨੂੰ ਸਿਫਾਰਿਸ਼ ਕਰਵਾਈ, ਤੇ ਬੁਸ਼ਰਾ ਬੀਬੀ ਨੇ ਵੀ ਸਿਫਾਰਿਸ਼ ਨਹੀਂ ਕੀਤੀ। ਹੁਣ ਖਾਨ ਸਾਹਿਬ ਕਹਿ ਰਹੇ ਨੇ, ਇਹ ਗੱਲ ਖਾਨ ਸਾਹਿਬ ਕਹਿ ਰਹੇ ਨੇ ਜੇਲ੍ਹ 'ਚ ਬੈਠੇ, ਕਿ ਬਈ ਇਸ ਕਰਕੇ ਹੁਣ ਬੁਸ਼ਰਾ ਬੀਬੀ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਕਿ ਬਈ ਤੁਸੀਂ ਸਿਫਾਰਿਸ਼ ਨਹੀਂ ਸੀ ਕੀਤੀ। ਔਰ ਯਕੀਨ ਕਰੋ ਕਿ ਖੁਦਾ ਦਾ ਖੌਫ ਕਰਨਾ ਚਾਹੀਦਾ। ਇਹੋ ਜਿਹੀਆਂ ਗੱਲਾਂ 'ਤੇ ਕਿਤਨੇ ਬੇਹੂਦਾ ਕਿਸਮ ਦੇ ਕੇਸ ਬਣਾ ਕੇ ਉਹ ਮਜ਼ਲੂਮ ਬੀਬੀ ਨੂੰ ਜਿਹੜਾ ਨਾ ਤੁਸੀਂ ਅੰਦਰ ਰੱਖਿਆ, ਤੇ ਇਹ ਤੇ ਦੁਬਾਰਾ ਉਹ ਕਰਬਲਾ ਦੀ ਯਾਦ ਤਾਜ਼ਾ ਕਰ ਰਹੇ ਨੇ। ਇੰਨਾ ਜ਼ੁਲਮ ਇਹਨਾਂ ਨੇ ਕੀਤਾ ਪਿਛਲੇ 2 ਸਾਲ ਦੇ ਵਿੱਚ। ਦੇਖੋ, ਚਾਦਰ ਚਾਰ ਦੀਵਾਰੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਨੇ। ਘਰਾਂ ਦੇ ਵਿੱਚ ਜਿਹੜਾ ਨਾ ਔਰਤਾਂ ਨੂੰ ਜਿਹੜਾ ਨਾ, ਉਹ ਮੈਂ ਯਕੀਨ ਕਰੋ ਐਸੀਆਂ ਸਟੋਰੀਆਂ ਨੇ ਕੋਈ ਦੱਸ ਵੀ ਨਹੀਂ ਸਕਦੇ ਸੀ। ਹਾਂ, ਹਾਲਾਂਕਿ ਆਉਣਗੀਆਂ ਸਟੋਰੀਆਂ ਜਦੋਂ ਹੀ ਇਹ ਜਿਹੜਾ ਛਟੇਗਾ ਨਾ ਬਦਲ ਇਹਨਾਂ ਦੇ, ਯਜ਼ੀਦੀਅਤ ਦੇ, ਜ਼ੁਲਮ ਦੇ, ਜਿਹੜੇ ਕਿ ਉਹਨੂੰ ਛੱਟ ਰਹੇ ਨੇ, ਇਹ ਸਾਰਾ ਕੁਝ ਨਿਕਲ ਕੇ ਸਾਹਮਣੇ ਆਏਗਾ। ਔਰ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਨਾ, ਹਾਂ, ਇਸ ਦੁਨੀਆ ਦੇ ਵਿੱਚ ਵੀ ਜਵਾਬਦੇਹੀ ਹੋਏਗੀ ਔਰ ਆਖਰਤ ਦੇ ਵਿੱਚ ਵੀ ਉਹਨਾਂ ਦੀ ਜਵਾਬਦੇਹੀ ਹੋਏਗੀ। ਤੇ ਆਖਰੀ ਗੱਲ ਲਓ ਜੀ ਕਿ ਉਹ ਇੱਕ ਬਿੱਲੀ ਸੀ, ਖਾਨ ਸਾਹਿਬ ਕਹਿੰਦੇ ਮੇਰੇ ਨਾਲ ਮਨੂਸ ਹੋ ਗਈ ਅੰਦਰ, ਤੇ ਉਹ ਬਿੱਲੀ ਜਿਹੜੀ ਹੈ ਉਹ ਮਨੂਸ ਹੋਈ ਹੈ, ਤੇ ਉਹ ਹੁਣ ਉਹ ਕਹਿ ਰਹੇ ਨੇ ਕਿ ਜੀ ਇਹ ਬਿੱਲੀ ਵੀ ਚੇਂਜ ਕਰੋ, ਬਦਲੋ। ਹਾਂ, ਬਦਲੋ ਨਹੀਂ, ਮਤਲਬ ਚੁੱਕ ਕੇ ਲੈ ਜਾਓ ਬਿੱਲੀ। ਹਾਂ, ਉਹ ਬਿੱਲੀ ਨੂੰ ਕਿਤੇ ਹੋਰ ਲੈ ਗਏ ਨੇ।
ਯਾਰ ਅੰਦਾਜ਼ਾ ਕਰੋ ਇਹ ਬਿੱਲੀ ਨੇ ਵੀ ਡਰ ਦੇਣਾ। ਬਾਬਾ ਜੀ ਫਰਮਾਉਂਦੇ ਨੇ ਕਿ ਉਹ ਬਿੱਲੀ ਨਹੀਂ ਸੀ। ਮੈਂ ਕਿਹਾ ਬਾਬਾ ਜੀ ਉਹ ਫਿਰ ਕੀ ਸੀ? ਬਾਬਾ ਜੀ ਫਰਮਾਉਂਦੇ ਉਹ ਬਿੱਲੀ ਦੇ ਰੂਪ ਦੇ ਵਿੱਚ ਕੋਈ ਮਾਈ ਸੀ। ਹਾਂ, ਮੈਂ ਕਿਹਾ ਬਾਬਾ ਜੀ ਕਿਹੜੀ ਮਾਈ? ਬਾਬਾ ਜੀ ਕਹਿੰਦੇ ਉਹੀ ਮਾਈ, ਤੰਦੂਰ ਵਾਲੀ ਮਾਈ। ਹਾਂਜੀ, ਲੱਗੀ ਸਮਝ।